ਇਹ ਗੱਲ ਹੈ ਹਜ਼ਾਰਾਂ ਵਰੇ ਪਹਿਲੇ ਦੀ। ਕਦੀਮ ਮਿਸਰ ਦੇ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਇੱਕ ਸਿਆਣੇ ਬੰਦੇ ਦੇ ਕੋਲ ਅਪੜੇ। ਉਹਨੂੰ ਕਹਿਣ ਲੱਗੇ, ਇੱਕ ਗੱਲ ਤੇ ਦੱਸੋ, ਮਰਨ ਤੋਂ ਬਾਅਦ ਇਨਸਾਨ ਦੀ ਰੂਹ ਜਾਂ ਇਨਸਾਨ ਕਿੱਥੇ ਜਾਂਦਾ ਹੈ? ਉਹਨਾਂ ਦੇ ਅਕੀਦੇ ਦੇ ਮੁਤਾਬਕ ਉਸ ਸਿਆਣੇ ਬੰਦੇ ਨੇ ਆਖਿਆ, ਭਈ ਮਰਨ ਤੋਂ ਬਾਅਦ ਵਾਲਾ ਪੈਂਡਾ ਬੜਾ ਹੀ ਔਖਾ ਹੈ। ਮਰਨ ਵਾਲਾ ਇਨਸਾਨ ਸੂਰਜ ਦੀ ਦੇਵੀ ਜਿਹਨੂੰ ਰਾਹ ਆਖਿਆ ਜਾਂਦਾ ਹੈ, ਉਹਦੀ ਕਸ਼ਤੀ ਦੇ ਉੱਤੇ ਹਾਲ ਆਫ ਡਬਲ ਟਰੁੱਥ ਤੇ ਪਹੁੰਚਦਾ ਹੈ। ਹੁਣ ਇਹ ਹਾਲ ਆਫ ਡਬਲ ਟਰੁੱਥ ਕੀ ਹੈ? ਇਹਦੇ ਵਿੱਚ ਰੂਹ ਦੇ ਅਮਲਾਂ ਨੂੰ ਨਾਪਿਆ ਜਾਂਦਾ ਹੈ ਤੇ ਇਸ ਗੱਲ ਦੇ ਉੱਤੇ ਫੈਸਲਾ ਕੀਤਾ ਜਾਂਦਾ ਹੈ ਕਿ ਇਹ ਬੰਦੇ ਦੀ ਰੂਹ ਸੁਖੀ ਰਹੇਗੀ ਜਾਂ ਸਦਾ ਹੀ ਦੋਜ਼ਖ ਦੇ ਵਿੱਚ ਸੜਦੀ ਰਹੇਗੀ। ਇੱਥੇ ਜਿਹੜੀ ਹੱਕ ਦੀ ਦੇਵੀ ਹੈ, ਜਿਹੜੀ ਇਨਸਾਫ ਦੀ ਦੇਵੀ ਹੈ, ਉਹ ਇਨਸਾਨ ਦੇ ਦਿਲ ਦਾ ਵਜ਼ਨ ਕਰਦੀ ਹੈ। ਜਿਹੜੇ ਕਦੀਮ ਮਿਸਰੀ ਨੇ, ਉਹਨਾਂ ਦਾ ਖਿਆਲ ਸੀ ਭਈ ਇਨਸਾਨ ਇਸ ਦੁਨੀਆ ਦੇ ਵਿੱਚ ਜਿਹੜੇ ਵੀ ਕੋਈ ਚੰਗੇ ਜਾਂ ਮਾੜੇ ਕੰਮ ਕਰਦਾ ਹੈ, ਉਹ ਉਹਦੇ ਦਿਲ ਦੇ ਉੱਤੇ ਲਿਖ ਦਿੱਤੇ ਜਾਂਦੇ ਨੇ। ਜੇ ਤੇ ਇਨਸਾਨ ਨੇ ਚੰਗੀ ਤਰ੍ਹਾਂ ਜ਼ਿੰਦਗੀ ਗੁਜ਼ਾਰੀ ਹੋਵੇ, ਇੱਕ ਦੂਜੇ ਦੀ ਮਦਦ ਕੀਤੀ ਹੋਵੇ, ਉਹਦੀ ਰੂਹ ਦਾ ਵਜ਼ਨ ਇੱਕ ਪਰਿੰਦੇ ਦੇ ਖੰਭ ਵਾਂਗੂ ਬਿਲਕੁਲ ਹੌਲਾ ਹੋਵੇਗਾ ਤੇ ਉਹਨੂੰ ਸਦਾ ਵਾਸਤੇ ਜਿਹੜੀ ਮਿਸਰੀਆਂ ਦੇ ਖਿਆਲ ਦੇ ਵਿੱਚ ਜੰਨਤ ਸੀ, ਯਾਨੀ ਜਿਹਦਾ ਖੁਦਾ ਵਸਾਰਤ ਸੀ, ਉਹਦੇ ਵਿੱਚ ਉਹਨੂੰ ਰਹਿਣ ਦੀ ਥਾਂ ਲੱਭ ਜਾਵੇਗੀ। ਇਹ ਤੇ ਸੀ ਉਹ ਕਹਾਣੀ ਜਿਹੜੀ ਕਿ ਮਿਸਰੀਆਂ ਦੇ ਬਾਰੇ ਦੇ ਵਿੱਚ ਮਸ਼ਹੂਰ ਹੈ ਕਿ ਉਹਨਾਂ ਦਾ ਰੂਹ ਦੇ ਬਾਰੇ ਕੀ ਖਿਆਲ ਸੀ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਰੂਹ ਦਾ ਵਜ਼ਨ ਕਿੰਨਾ ਹੈ। ਉਹਨਾਂ ਨੇ ਆਖ ਤੇ ਦਿੱਤਾ ਕਿ ਖੰਭ ਵਾਂਗੂ ਹੌਲੀ ਹੋ ਜਾਂਦੀ ਹੈ ਜਿਨ੍ਹਾਂ ਨੇ ਨੇਕ ਅਮਲ ਕੀਤੇ ਹੋਣ। ਉਸ ਤੋਂ ਬਾਅਦ 1907 ਦੇ ਵਿੱਚ ਨਿਊਯਾਰਕ ਟਾਈਮ ਦੇ ਵਿੱਚ ਇੱਕ ਆਰਟੀਕਲ ਛਪਿਆ ਜਿਹਦੇ ਵਿੱਚ ਆਖਿਆ ਗਿਆ ਸੀ ਭਈ ਡਾਕਟਰਾਂ ਦਾ ਖਿਆਲ ਹੈ ਕਿ ਰੂਹ ਦਾ ਵੀ ਵਜ਼ਨ ਹੁੰਦਾ ਹੈ। ਇਹਦੇ ਵਿੱਚ ਡਾਕਟਰ ਡੰਕਨ ਮੈਕਡੋਗਲ ਨੇ ਕਈ ਤਜਰਬੇ ਕੀਤੇ। ਜਿੱਥੇ ਡਾਕਟਰ ਡੰਕਨ ਕੰਮ ਕਰਦਾ ਸੀ, ਉੱਥੇ ਆਏ ਦਿਨ ਲੋਕਾਂ ਦੀ ਮੌਤ ਹੁੰਦੀ ਰਹਿੰਦੀ ਸੀ। ਉਸ ਹਸਪਤਾਲ ਵਿੱਚ ਫੇਅਰ ਬੈਂਕ ਦਾ ਇੱਕ ਕੰਡਾ ਵੀ ਸੀ, ਇੱਕ ਤਕੜੀ ਵੀ ਸੀ, ਜਿਹੜਾ ਕਿ ਉਸ ਦੌਰ ਦਾ ਬੜਾ ਬਿਹਤਰੀਨ ਕੰਡਾ ਮੰਨਿਆ ਜਾਂਦਾ ਸੀ। ਉਹਨੂੰ ਵੇਖ ਕੇ ਡਾਕਟਰ ਦੇ ਜ਼ਿਹਨ 'ਚ ਖਿਆਲ ਆਇਆ ਕਿ ਕਿਉਂ ਨਾ ਵੇਖਿਆ ਜਾਵੇ ਕਿ ਰੂਹ ਦਾ ਵੀ ਵਜ਼ਨ ਹੁੰਦਾ ਹੈ ਕਿ ਨਹੀਂ। ਯਾਨੀ ਉਹਦੇ ਮੁਤਾਬਕ ਇਨਸਾਨ ਦੀ ਜਦੋਂ ਮੌਤ ਹੋ ਜਾਂਦੀ ਹੈ, ਉਹਦੀ ਰੂਹ ਜਿਸਮ ਤੋਂ ਵੱਖਰੀ ਹੋ ਜਾਂਦੀ ਹੈ ਤੇ ਉਸ ਵੇਲੇ ਜਿਸਮ ਦੇ ਵਿੱਚ ਕੀ ਚੇਂਜ ਆਉਂਦੀ ਹੈ, ਕੀ ਤਬਦੀਲੀ ਆਉਂਦੀ ਹੈ। ਹਾਲਾਂਕਿ ਇਹ ਸਾਰੇ ਦਾ ਸਾਰਾ ਜਿਹੜਾ ਕਨਸੈਪਟ ਹੈ, ਇਹ ਕਦੀਮ ਮਿਸਰੀਆਂ ਤੋਂ ਲਿਆ ਗਿਆ ਸੀ, ਪਰ ਫਿਰ ਵੀ ਸ਼ਾਇਦ ਡਾਕਟਰ ਡੰਕਨ ਜਿਹੜਾ ਸੀ, ਉਸ ਨਜ਼ਰੀਏ ਤੋਂ ਮੁਤਾਸਰ ਸੀ। ਇਸ ਲਈ ਉਹਦੇ ਜ਼ਿਹਨ ਦੇ ਵਿੱਚ ਆਲਰੇਡੀ ਬੈਠਿਆ ਹੋਇਆ ਸੀ ਕਿ ਇਨਸਾਨ ਦੇ ਜਿਸਮ ਦੇ ਵਿੱਚ ਰੂਹ ਵੀ ਮੌਜੂਦ ਹੁੰਦੀ ਹੈ। ਖੈਰ, ਡਾਕਟਰ ਡੰਕਨ ਨੇ ਇੱਕ ਖਾਸ ਤਰ੍ਹਾਂ ਦਾ ਬਿਸਤਰ ਬਣਵਾਇਆ ਜਿਸ ਦਾ ਵਜ਼ਨ ਬਹੁਤ ਹਲਕਾ ਸੀ। ਉਸ ਬਿਸਤਰੇ ਨੂੰ ਉਹਨੇ ਉਸ ਕੰਡੇ ਦੇ ਉੱਤੇ ਫਿੱਟ ਕੀਤਾ। ਇਹ ਕੰਡਾ ਇੰਨਾ ਸੈਂਸਿਟਿਵ ਸੀ ਕਿ ਮਾਮੂਲੀ ਜੇ ਵਜ਼ਨ ਦੇ ਘਾਟੇ ਜਾਂ ਵਾਧੇ ਨੂੰ ਵੀ ਫੀਲ ਕਰ ਸਕਦਾ ਸੀ। ਹੁਣ ਜਿਹੜੇ ਲੋਕ ਬੜੇ ਬਿਮਾਰ ਹੁੰਦੇ ਸੀ ਜਾਂ ਜਿਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ ਹੁੰਦੀ, ਉਹਨਾਂ ਨੂੰ ਇਸ ਬਿਸਤਰੇ ਦੇ ਉੱਤੇ ਲਟਾਇਆ ਜਾਂਦਾ ਸੀ ਤੇ ਇਹਨਾਂ ਦੀ ਮੌਤ ਦੇ ਅਮਲ ਨੂੰ ਬੜੀ ਬਰੀਕ ਬੀਨੀ ਦੇ ਨਾਲ ਵੇਖਿਆ ਜਾਂਦਾ ਸੀ। ਜਿਹੜੀ ਜਿਸਮ ਦੇ ਵਿੱਚ ਤਬਦੀਲੀ ਹੁੰਦੀ ਸੀ, ਉਹਨੂੰ ਉਹ ਆਪਣੀ ਨੋਟਬੁੱਕ ਦੇ ਉੱਤੇ ਲਿਖਦੇ ਜਾਂਦੇ ਸਨ। ਇਹ ਸਾਰੇ ਤਜਰਬੇ ਤੋਂ ਬਾਅਦ ਡਾਕਟਰ ਡੰਕਨ ਨੇ ਦਾਅਵਾ ਕੀਤਾ ਕਿ ਜਦੋਂ ਕੋਈ ਸ਼ਖਸ ਆਪਣੀਆਂ ਆਖਰੀ ਸਾਹਾਂ ਲੈ ਰਿਹਾ ਹੁੰਦਾ ਹੈ ਤੇ ਇਹਦੇ ਜਿਸਮ ਦਾ ਵਜ਼ਨ ਜਿਹੜਾ ਹੈ ਉਹ ਅੱਧਾ ਜਾਂ ਸਵਾ ਔਂਸ ਘੱਟ ਹੋ ਜਾਂਦਾ ਹੈ। ਇਸ ਤੋਂ ਬਾਅਦ ਡਾਕਟਰ ਡੰਕਨ ਨੇ ਆਖਿਆ ਕਿ ਜਿਸ ਵੇਲੇ ਜਿਸਮ ਬਿਲਕੁਲ ਡੈਡ ਹੋ ਜਾਂਦਾ ਹੈ, ਉਸੇ ਵੇਲੇ ਜਿਹੜਾ ਕੰਡੇ ਦਾ ਇੱਕ ਪਾਸਾ ਹੈ ਉਹ ਬੜੀ ਤੇਜ਼ੀ ਦੇ ਨਾਲ ਥੱਲੇ ਆਉਂਦਾ ਹੈ। ਐਸਾ ਲੱਗਦਾ ਹੈ ਭਈ ਜਿਸਮ ਦੇ ਵਿੱਚੋਂ ਅਚਾਨਕ ਕੋਈ ਸ਼ੈ ਬਾਹਰ ਨਿਕਲ ਗਈ ਹੈ। ਇਸ ਸਾਰੇ ਤਜਰਬੇ ਤੋਂ ਬਾਅਦ ਡਾਕਟਰ ਡੰਕਨ ਨੇ ਆਖਿਆ ਕਿ ਇਨਸਾਨੀ ਰੂਹ ਦਾ ਵਜ਼ਨ ਜਿਹੜਾ ਹੈ ਉਹ 21 ਗ੍ਰਾਮ ਹੈ। ਇਹ ਉਹ 21 ਗ੍ਰਾਮ ਸਨ ਜਿਹੜੀ ਤਬਦੀਲੀ ਡਾਕਟਰ ਨੇ ਪਹਿਲੇ ਮਰੀਜ਼ ਦੇ ਮਰਨ ਤੋਂ ਬਾਅਦ ਨੋਟ ਕੀਤੀ। ਹੁਣ ਇਸੇ ਤਜਰਬੇ ਨੂੰ ਉਹਨੇ 4 ਵੱਖੋ-ਵੱਖ ਮਰੀਜ਼ਾਂ ਦੇ ਉੱਤੇ ਵੀ ਅਪਲਾਈ ਕੀਤਾ। ਇਹਦੇ ਵਿੱਚ ਵੀ ਕੁਝ ਇੰਜ ਹੀ ਹੋਇਆ। ਮੌਤ ਤੋਂ ਫੌਰਨ ਬਾਅਦ ਜਿਸਮ ਦੇ ਵਿੱਚ ਜਿਹੜਾ ਵਜ਼ਨ ਸੀ ਅਚਾਨਕ ਘਟ ਹੋਇਆ ਤੇ ਫਿਰ ਕੁਝ ਵੇਲੇ ਤੋਂ ਬਾਅਦ ਇਹਦੇ ਵਿੱਚ ਅਚਾਨਕ ਵਾਧਾ ਹੋ ਗਿਆ। ਹੁਣ ਇਸ ਖਿਆਲ ਦੇ ਮੁਤਾਬਕ ਜਿਹੜੇ ਰਿਸਰਚਰ ਸਨ, ਉਹ ਡਾਕਟਰ ਡੰਕਨ ਦੇ ਨਾਲ ਮੁਤਫਿਕ ਨਹੀਂ ਸੀ। ਉਹਨਾਂ ਦਾ ਆਖਣਾ ਸੀ ਭਈ ਇਸ ਤਜਰਬੇ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਖਾਮੀਆਂ ਨੇ ਜਿਸ ਬੁਨਿਆਦ ਦੇ ਉੱਤੇ ਇਸ ਤਜਰਬੇ ਨੂੰ ਠੀਕ ਨਹੀਂ ਆਖਿਆ ਜਾ ਸਕਦਾ। ਹੁਣ ਇਹ ਤਜਰਬਾ ਠੀਕ ਹੈ, ਯਾਨੀ ਕਿ ਜਿਸਮ 'ਚੋਂ ਜਦੋਂ ਰੂਹ ਨਿਕਲ ਜਾਂਦੀ ਹੈ ਉਦੋਂ 21 ਗ੍ਰਾਮ ਜਿਹੜਾ ਹੈ ਵਜ਼ਨ ਘੱਟ ਹੁੰਦਾ ਹੈ ਜਾਂ ਨਹੀਂ, ਇਹ ਇੱਕ ਵੱਖਰੀ ਬਹਿਸ ਹੈ। ਯਾਨੀ ਦੂਜੇ ਲਫ਼ਜ਼ਾਂ ਦੇ ਵਿੱਚ ਅਸੀਂ ਆਖੀਏ ਕਿ ਰੂਹ ਦਾ ਜਿਹੜਾ ਵਜ਼ਨ ਹੈ ਉਹ 21 ਗ੍ਰਾਮ ਹੈ। ਇਹ ਗੱਲ ਸਹੀ ਹੈ ਜਾਂ ਗਲਤ, ਇਹਦੇ ਬਾਰੇ ਤੇ ਕੁਝ ਨਹੀਂ ਆਖਿਆ ਜਾ ਸਕਦਾ। ਪਰ ਹਾਲੇ ਵੀ ਜਦੋਂ ਵੀ ਗੱਲ ਹੁੰਦੀ ਹੈ ਰੂਹ ਦੇ ਬਾਰੇ ਦੇ ਵਿੱਚ, ਤੇ ਡਾਕਟਰ ਡੰਕਨ ਦਾ ਐਕਸਪੀਰੀਅੰਸ ਤੇ ਉਹਦੀ ਰਿਸਰਚ ਨੂੰ ਜ਼ਰੂਰ ਫੋਕਸ ਕੀਤਾ ਜਾਂਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ।